ਫੋਰਟ ਮਨਰੋ ਜਾਂਦਿਆਂ ਹੋਇਆ ਤੁਸੀਂ ਸਟੀਲ ਦੇ ਪੁਲ ਵੇਖੋਗੇ ਜਿਹੜੇ ਜਾਪਾਨੀਆਂ ਨੇ ਬੜੀ ਮਿਹਨਤ ਨਾਲ ਬਣਾਏ ਨੇ ਤੇ ਨਾਲੇ ਆਰਕੀਟੈਕਚਰ ਦਾ ਸ਼ਾਹਕਾਰ ਨੇ। ਇਹਨੂੰ ਰਾਖੀ ਗਾਜ ਵੀ ਕਹਿੰਦੇ ਨੇ। ਏਸ਼ੀਆ ਦਾ ਦੂਜਾ ਵੱਡਾ ਸਟੀਲ ਬ੍ਰਿਜ ਪ੍ਰੋਜੈਕਟ ਮੰਨਿਆ ਜਾਂਦਾ ਏ। ਕੁੱਲ ਲੰਬਾਈ 11.6 ਕਿਲੋਮੀਟਰ ਏ। 1.5 ਕਿਲੋਮੀਟਰ ਵਿੱਚ ਫੈਲੇ 8 ਪੁਲ ਇੱਕ ਦੂਜੇ ਨਾਲ ਜੁੜੇ ਹੋਏ ਨੇ। 2016 ਵਿੱਚ ਇਹ ਪ੍ਰੋਜੈਕਟ ਅਨਾਉਂਸ ਹੋਇਆ ਤੇ ਫਿਰ 2020 ਵਿੱਚ ਜਾਪਾਨੀ ਵਜ਼ੀਰ ਆਜ਼ਮ ਨੇ ਇਹਦਾ ਇਫਤਤਾਹ ਕੀਤਾ ਸੀ। ਜਾਪਾਨੀ ਇੰਜੀਨੀਅਰਸ ਨੇ ਸੜਕ ਦੇ ਨਾਲ-ਨਾਲ ਪਹਾੜਾਂ ਨੂੰ ਉੱਤੋਂ ਤਿਕਰ ਐਸਾ ਸੈੱਟ ਕੀਤਾ ਹੈ ਕਿ ਲੈਂਡ ਸਲਾਈਡਿੰਗ ਦਾ ਸਵਾਲ ਹੀ ਨਾ ਰਵੇ। ਪਾਣੀ ਤੇ ਹਵਾ ਦੀ ਸਰਕੂਲੇਸ਼ਨ ਵਾਸਤੇ ਹਰ ਥਾਂ ਤੇ ਸੁਰਾਖ ਛੱਡੇ ਗਏ ਨੇ। ਤੁਸੀਂ ਆਵਾਮ ਦੇ ਕੰਮ ਵੇਖੋ ਕਿ ਉਹਨਾਂ ਸੁਰਾਖਾਂ ਉੱਤੇ ਲੱਗੇ ਨਟ ਬੋਲਟ ਵੀ ਲਾ ਕੇ ਲੈ ਗਏ ਤੇ ਬਾਜ਼ਾਰ ਵਿੱਚ ਵੇਚ ਦਿੱਤੇ। ਜਾਪਾਨੀ ਕੰਪਨੀ ਨੂੰ ਬਾਅਦ ਵਿੱਚ ਦੁਬਾਰਾ ਲਾਣੇ ਪਏ। ਫੋਰਟ ਮਨਰੋ ਦੇ ਬਾਜ਼ਾਰ ਵਿੱਚ ਫਿਰਦਿਆਂ ਹੋਇਆ ਮੈਂ ਵੇਖਿਆ ਕਿ ਪਾਣੀ ਦਾ ਇੱਕ ਟੈਂਕਰ ਆ ਰਿਹਾ ਤੇ ਦੂਜਾ ਜਾ ਰਿਹਾ। ਮਤਲਬ ਇਲਾਕੇ ਵਿੱਚ ਪੀਣ ਦਾ ਪਾਣੀ ਨਹੀਂ ਹੈਗਾ। ਕਿਉਂ ਨਹੀਂ ਹੈ? ਵਜ੍ਹਾ ਸਮਝ ਨਹੀਂ ਆਈ। ਪਤਾ ਲੱਗਿਆ ਕਿ ਸਾਬਕ ਸਦਰੇ ਪਾਕਿਸਤਾਨ ਫਾਰੂਕ ਲਗਾਰੀ ਹੋਰਾਂ ਨੇ ਆਪਣੇ ਦੌਰ 'ਚ ਤੇ ਵਾਵਾ ਕੰਮ ਕੀਤਾ ਸੀ। ਫੋਰਟ ਮਨਰੋ ਦੀ 6470 ਫੁੱਟ ਦੀ ਚੜ੍ਹਾਈ ਤਿਕਰ ਪਾਣੀ ਅਪੜਾਉਣ ਵਾਸਤੇ ਪਾਈਪਲਾਈਨਾਂ ਵਿਛਾਈਆਂ, ਮੋਟਰਾਂ ਲਾਈਆਂ, ਪਰ ਮਸਾ 2 ਸੀਜ਼ਨ ਹੈ ਪਾਣੀ ਨਸੀਬ ਵਿੱਚ ਹੋਇਆ। ਹੌਲੀ-ਹੌਲੀ ਕਰਕੇ ਮੋਟਰਾਂ ਵਿਕ ਗਈਆਂ, ਪੈਪ ਚੋਰੀ ਹੋਣੇ ਸ਼ੁਰੂ ਹੋਏ ਤੇ ਫਿਰ ਸਖੀ ਸਰਵਰ ਵਿੱਚ ਇਹਨਾਂ ਪੈਪਾਂ ਦੀਆਂ ਬਣੀਆਂ ਮੰਜੀਆਂ ਮਹਿੰਗੀਆਂ ਵਿਕਣ ਲੱਗ ਪਈਆਂ, ਜਿਹੜੀਆਂ ਨਾਰਮਲ ਪੈਪ ਤੋਂ ਬਹੁਤੀਆਂ ਮਜ਼ਬੂਤ ਤੇ ਭਾਰੀਆਂ ਸਨ। ਹਜੇ ਵੀ ਫੋਰਟ ਮਨਰੋ ਦੇ ਬਾਜ਼ਾਰ ਵਿੱਚ ਡਿੱਟੀਆਂ ਮੰਜੀਆਂ 'ਚ ਤੁਸੀਂ ਆਰਾਮ ਨਾਲ ਲੱਭ ਸਕਦੇ ਹੋ ਕਿ ਕਿਹੜੀਆਂ ਮੰਜੀਆਂ ਪਾਣੀ ਦੇ ਉਹਨਾਂ ਪੈਪਾਂ ਦੀਆਂ ਨੇ। ਫੋਰਟ ਮਨਰੋ ਸਾਊਥ ਪੰਜਾਬ ਦੀ ਸਭ ਤੋਂ ਉੱਚੀ ਤੇ ਠੰਡੀ ਜਗ੍ਹਾ ਹੈ। ਡੀਜੀ ਖਾਨ ਤੋਂ 85 ਕਿਲੋਮੀਟਰ ਦੂਰ ਹੈ। ਜਿਵੇਂ ਸੈਂਟਰਲ ਪੰਜਾਬ ਦਾ ਸਾਰਾ ਰਸ਼ ਵੀਕਐਂਡ ਮਨਾਉਣ ਮਰੀ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਸਾਊਥ ਪੰਜਾਬ ਛੁੱਟੀ ਮਨਾਉਣ ਫੋਰਟ ਮਨਰੋ ਆਉਂਦਾ ਹੈ। ਇੱਥੇ ਐਂਟਰੀ ਤਾਂ 70 ਰੁਪਏ ਦਾ ਜੱਗਾ ਟੈਕਸ ਦੇਣਾ ਪੈਂਦਾ ਹੈ, ਜਿਹਦਾ NH ਨਾਲ ਕੋਈ ਤਲਕ ਨਹੀਂ। ਜਿੱਥੇ ਗੱਡੀ ਖਿਲਾਰੋਗੇ ਪਾਰਕਿੰਗ ਫੀਸ ਵੱਖਰੀ। ਜੇ ਸੁਸੂ ਆ ਜਾਏ ਤੇ ਕਲਮਾ ਚੌਕ ਲੈਣ ਨਾਲ 10 ਵਾਸ਼ਰੂਮ ਬਣੇ ਹੋਏ ਨੇ ਤੇ ਉੱਤੇ ਤਾਲਾ ਲੱਗਿਆ ਹੋਇਆ ਅਤੇ ਨਾਲ ਲਿਖਿਆ ਹੋਇਆ ਹੈ ਕਿ ਜ਼ਬਰਦस्ती ਤਾਲਾ तोड़ने वाले के खिलाफ कानूनी कार्रवाई की जाएगी। ਲੈਟਰਿਨ ਦੇ ਮਸਲੇ ਤੇ ਹਰ ਪੂਰੇ ਪਾਕਿਸਤਾਨ ਵਿੱਚ ਨੇ। 6500 ਫੁੱਟ ਦੀ ਉਚਾਈ ਤੇ ਮੈਨੂੰ ਫੋਰਟ ਮਨਰੋ ਵਿੱਚ ਜਿੱਥੇ ਵੀ ਕਿਸੇ ਵੀ ਰੈਸਟੋਰੈਂਟ ਵਿੱਚ ਬੈਠਣ ਦਾ ਇਤਫਾਕ ਹੋਇਆ, ਮੱਖੀਆਂ ਮੇਰਾ ਖਹਿੜਾ ਨਹੀਂ ਛੱਡਿਆ। ਇੰਨੀਆਂ ਮੱਖੀਆਂ ਦਾ ਮਤਲਬ ਹੈ ਕਿ ਕੂੜਾ ਸਹੀ ਤਰ੍ਹਾਂ ਡੰਪ ਨਹੀਂ ਹੋਇਆ, ਬਲਕਿ ਹੋਟਲ ਦੇ ਆਲੇ ਦੁਆਲੇ ਕਿਧਰੇ ਸੱਟ ਦਿੱਤਾ ਗਿਆ ਹੈ। ਪਲਾਸਟਿਕ ਦੇ ਛਾਪਰਾਂ ਨੂੰ ਖੈਰ ਕੂੜਾ ਕੌਣ ਆਖਦਾ ਹੈ। ਬਾਜ਼ਾਰ ਵਿੱਚ ਵਿਚਾਰੇ ਹਰ ਥਾਂ ਰੁਲਦੇ ਫਿਰਦੇ ਨੇ। ਸਾਡਾ ਹਰ ਟੂਰਿਸਟ ਸਪੌਟ ਮਿਸਮੈਨੇਜਮੈਂਟ ਦਾ ਅਮਲੀ ਨਮੂਨਾ ਹੈ, ਭਾਵੇਂ ਉਹ ਨਾਰਾਇਣ ਹੋਵੇ, ਮਰੀ ਹੋਵੇ ਜਾਂ ਫਿਰ ਫੋਰਟ ਮਨਰੋ। ਕੰਕਰੀਟ ਦੇ ਜੰਗਲ ਨੂੰ ਅਸੀਂ ਕਹਿੰਦੇ ਹਾਂ ਡਿਵੈਲਪਮੈਂਟ। ਤਾਰਕੋਲ ਦੀਆਂ ਸੜਕਾਂ ਦਾ ਜਾਲ ਵਿਛਾ ਦਿਓ, ਪੱਕੇ ਹੋਟਲ ਬਣਾ ਦਿਓ, ਸੀਮਟ ਦੀਆਂ ਦੁਕਾਨਾਂ ਕੱਢ ਦਿਓ। ਹਾਲਾਂਕਿ ਤਰੱਕੀ ਹੁੰਦੀ ਹੈ ਲੋਕਾਂ ਨਾਲ, ਉਹਨਾਂ ਵਿੱਚ ਰਚੀ ਬਸੀ ਓਨਰਸ਼ਿਪ ਨਾਲ ਕਿ ਇਹ ਫੋਰਟ ਮਨਰੋ ਮੇਰਾ ਹੈ ਤੇ ਇਹ ਮੁਲਕ ਦੀ। ਜਿੰਨੀ ਦੇਰ ਤੱਕ ਲੋਕੀ ਰਿਆਸਤ ਦੀਆਂ ਸ਼ੈਵਾਂ ਨੂੰ ਆਪਣੀ ਸਮਝ ਕੇ ਖਿਆਲ ਨਹੀਂ ਰੱਖਣਗੇ, ਤਰੱਕੀ ਨਹੀਂ ਹੋ ਸਕਦੀ।